ਅੱਜ ਜਿਹੜਾ ਇਹ ਲੈਬਨਾਨ ਦੇ ਵਿੱਚ ਅਟੈਕ ਹੋਇਆ ਆ, ਹਿਜ਼ਬੁੱਲਾ ਦੇ ਉੱਤੇ ਇਹਨੂੰ ਹਮਲਾ ਕਿਹਾ ਜਾ ਰਿਹਾ ਤੇ ਨਾਲ ਇਹ ਵੀ ਚਰਚਾ ਹੋ ਰਹੀ ਹੈ ਕਿ ਇਸ ਹਮਲੇ ਤੋਂ ਬਾਅਦ ਜਿਹੜੀ ਇਹ ਜੰਗ ਆ ਇਹ ਹੋਰ ਜ਼ਿਆਦਾ ਭੜਕ ਸਕਦੀ ਆ। ਇਹ ਹਿਜ਼ਬੁੱਲਾ ਜਿਹੜਾ ਆ ਉਹ ਜਵਾਬੀ ਕਾਰਵਾਈ ਇਜ਼ਰਾਈਲ ਦੇ ਉੱਤੇ ਕਿਸੇ ਰੂਪ ਦੇ ਵਿੱਚ ਕਰ ਸਕਦਾ ਆ। 1 ਘੰਟੇ ਦੇ ਕਰੀਬ ਇਹ ਧਮਾਕੇ ਜਿਹੜੇ ਆ ਵੱਖੋ-ਵੱਖ ਥਾਵਾਂ ਤੇ ਵੱਖੋ-ਵੱਖ ਲੋਕਾਂ ਦੇ ਹੱਥਾਂ ਵਿੱਚ, ਲੋਕਾਂ ਦੇ ਜੇਬਾਂ ਦੇ ਵਿੱਚ ਜਿਹੜੇ ਪੇਜਰ ਪਏ ਸੀ ਉਹਨਾਂ ਦੇ ਵਿੱਚ ਧਮਾਕੇ ਹੁੰਦੇ ਰਹੇ, ਜਿਹਦੇ ਕਰਕੇ ਜਿਹੜੇ ਇਹਨਾਂ ਧਮਾਕਿਆਂ ਦੇ ਵਿੱਚ ਭਾਵੇਂ ਹਜੇ ਤੱਕ ਮ੍ਰਿਤਕਾਂ ਦੀ ਗਿਣਤੀ 9 ਦੇ ਕਰੀਬ ਸਾਹਮਣੇ ਆਈ ਆ, ਪਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਜ਼ਖਮੀ ਹਾਲਤ ਦੇ ਵਿੱਚ ਹਸਪਤਾਲਾਂ 'ਚ ਪਹੁੰਚ ਰਹੇ ਆ। ਘਟਨਾ ਤੋਂ ਬਾਅਦ ਹਿਜ਼ਬੁੱਲਾ ਨੇ ਆਫੀਸ਼ੀਅਲੀ ਇਹਦਾ ਜਿਹੜਾ ਦੋਸ਼ ਆ ਉਹ ਇਜ਼ਰਾਈਲ ਦੇ ਉੱਤੇ ਲਾਇਆ ਆ ਤੇ ਉਹਨਾਂ ਨੇ ਰਿਟੈਲੀਏਸ਼ਨ ਦੀ ਗੱਲ ਕਹੀ ਹੈ ਕਿ ਅਸੀਂ ਜਿਹੜਾ ਇਹਦਾ ਜਵਾਬ ਆ ਇਜ਼ਰਾਈਲ ਨੂੰ ਦੇਵਾਂਗੇ। ਸਪਲਾਈ ਲਾਈਨ ਦੇ ਵਿੱਚ ਕਿਸੇ ਥਾਂ ਦੇ ਉੱਤੇ ਜਿਹੜਾ ਇਹ ਪੇਜਰ ਆ ਉਹਦੇ ਵਿੱਚ ਜਿਹੜਾ ਐਕਸਪਲੋਸਿਵ ਮਟੀਰੀਅਲ ਆ ਜੀ ਉਹਦੇ ਵਿੱਚ ਫਿੱਟ ਕੀਤਾ ਗਿਆ, ਉਹਦੇ ਵਿੱਚ ਪਾਇਆ ਗਿਆ ਤੇ ਉਸ ਤੋਂ ਬਾਅਦ ਕਿਸੇ ਜਿਹੜਾ ਰੇਡੀਓ ਸਿਗਨਲ ਆ ਉਹਨੂੰ ਹੈਕ ਕਰਕੇ ਤੇ ਉਹਦੇ ਰਾਹੀਂ ਉਸ ਐਕਸਪਲੋਸਿਵ ਨੂੰ ਐਕਟੀਵੇਟ ਕੀਤਾ ਗਿਆ। ਜਿਹੜਾ ਇਹ ਹਮਲਾ ਆ ਇਹਨਾਂ ਹਿਜ਼ਬੁੱਲਾ ਨੂੰ ਇੱਕ ਤਰੀਕੇ ਦੇ ਨਾਲ ਬਹੁਤ ਵੱਡਾ ਸੈਟਬੈਕ ਮਾਰਿਆ ਆ, ਕਿਉਂਕਿ ਕਿਸੇ ਵੀ ਮੁਲਕ ਦਾ ਜਿਹੜਾ ਟੈਲੀਕਮਿਊਨੀਕੇਸ਼ਨ ਸਿਸਟਮ ਹੁੰਦਾ ਆ ਉਹ ਬਹੁਤ ਜ਼ਿਆਦਾ ਅਹਿਮ ਹੁੰਦਾ ਆ ਤੇ ਪੇਜਰ ਅਟੈਕ ਤੋਂ ਬਾਅਦ ਕਿਉਂਕਿ ਇਹਦੇ ਉੱਤੇ ਹੀ ਜਿਹੜਾ ਹਿਜ਼ਬੁੱਲਾ ਦਾ ਸਾਰੀ ਨੈਟਵਰਕਿੰਗ ਸੀ ਉਹ ਰਿਲਾਈ ਕਰਦੀ ਸੀ। ਹਿਜ਼ਬੁੱਲਾ ਜਾਂ ਈਰਾਨ ਉਸ ਪਾਸਿਓਂ ਕਿਹੋ ਜਿਹੀ ਰਿਟੈਲੀਏਸ਼ਨ ਆਉਂਦੀ ਆ, ਉਹਨੇ ਜਿਹੜਾ ਜੰਗ ਆ ਉਹਦਾ ਅਗਲਾ ਜਿਹੜਾ ਕੋਰਸ ਆਫ ਐਕਸ਼ਨ ਆ ਉਹ ਡਿਸਾਈਡ ਕਰਨਾ ਆ। ਜੇ ਈਰਾਨ ਸਿੱਧਾ ਇਸ ਜੰਗ 'ਚ ਸ਼ਾਮਲ ਹੁੰਦਾ ਤਾਂ ਈਰਾਨ ਦੇ ਕੋਲ ਵੀ ਬਹੁਤ ਵੱਡੀ ਸਮਰੱਥਾ ਆ, ਫੌਜੀ ਸਮਰੱਥਾ ਆ, ਜਿਹਦੇ ਨਾਲ ਕਿ ਜੰਗ ਬਹੁਤ ਜ਼ਿਆਦਾ ਫੈਲ ਸਕਦੀ ਆ ਤੇ ਬਹੁਤ ਜ਼ਿਆਦਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਕਤਲ-ਓ-ਗਾਰਤ ਇਸ ਜੰਗ ਦੇ ਵਿੱਚ ਹੋ ਸਕਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਬਣੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ TV 84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ 17 ਸਤੰਬਰ 2024 ਨੂੰ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਤੇ ਮੇਰੇ ਨਾਲ ਟੋਰਾਂਟੋ ਤੋਂ ਸਰਦਾਰ ਸੁਖਵਿੰਦਰ ਸਿੰਘ ਇਸ ਵਕਤ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਸ਼ੁਰੂਆਤ ਕਰੀਏ ਅੱਜ ਦੇ ਪਹਿਲੇ ਟੌਪਿਕ ਤੋਂ। ਅੱਜ ਦੀਆਂ ਜਿਹੜੀਆਂ ਅਹਿਮ ਖਬਰਾਂ ਨੇ ਉਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਮਿਡਲ ਈਸਟ ਦਾ ਖਿੱਤਾ ਆ, ਉੱਥੇ ਲਿਬਨਾਨ ਦੇ ਵਿੱਚ ਜਿਹੜਾ ਪੇਜਰ ਬਲਾਸਟਸ ਹੋਏ ਆ ਉਹ ਅਹਿਮ ਸੁਰਖੀਆਂ ਦੇ ਵਿੱਚ ਬਣਿਆ ਹੋਇਆ। ਮਿਡਲ ਈਸਟ ਦਾ ਸਾਰਾ ਹੀ ਖਿੱਤਾ ਇਹਦੀ ਲਪੇਟ ਦੇ ਵਿੱਚ ਆਉਣ ਦੇ ਜਿਹੜੇ ਚਾਂਸਸ ਨੇ ਜਾਂ ਕਿਆਸਰਾਈਆਂ ਉਸ ਲੈਵਲ ਦੇ ਉੱਤੇ ਲੱਗ ਰਹੀਆਂ ਨੇ। ਸੋ ਲਿਬਨਾਨ ਦਾ ਜਿਹੜਾ ਇਹ ਮੇਜਰ ਡਿਵੈਲਪਮੈਂਟ ਹੈਗੀ ਹੈ, ਇੰਟਰਨੈਸ਼ਨਲੀ ਸਾਰੀ ਮੀਡੀਆ ਕਵਰੇਜ ਦਾ ਫੋਕਸ ਉਸ ਖਿੱਤੇ ਦੇ ਉੱਤੇ ਹੈ। ਤੇ ਹਾਲਾਂਕਿ ਇਜ਼ਰਾਈਲ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਇਜ਼ਰਾਈਲ ਨੂੰ ਬਲੇਮ ਕੀਤਾ ਜਾ ਰਿਹਾ ਲਿਬਨਾਨ ਵੱਲੋਂ ਵੀ, ਹਿਜ਼ਬੁੱਲਾ ਵੱਲੋਂ ਵੀ, ਈਵਨ ਹਮਾਸ ਵੱਲੋਂ ਵੀ, ਪਰ ਇਸ ਵਕਤ ਤੱਕ ਕੋਈ ਵੀ ਅਜਿਹਾ ਬਿਆਨ ਅਕਾਊਂਟੇਬਿਲਿਟੀ ਲੈਣ ਵਾਲਾ ਇਜ਼ਰਾਈਲ ਵੱਲੋਂ ਨਹੀਂ ਦਿੱਤਾ ਗਿਆ ਹੈਗਾ। ਸੋ ਓਵਰਆਲ ਜਿਹੜੀ ਇਹ ਸਿਚੁਏਸ਼ਨ ਬਣੀ ਹੋਈ ਹੈ, ਜਿਹੜੇ ਇਹ ਪੇਜਰ ਬਲਾਸਟਸ ਹੋਏ ਆ, ਇਹਦੀਆਂ ਡੀਟੇਲਸ ਦੇ ਵਿੱਚ ਜਾਈਏ ਤੇ ਦੇਖੀਏ ਇਹ ਚੱਲ ਕੀ ਰਿਹਾ ਆ ਤੇ ਕਿਵੇਂ ਇਹ ਇਸ ਖਿੱਤੇ ਦੇ ਵਿੱਚ ਜਿਹੜਾ ਆਲਰੇਡੀ ਕਨਫਲਿਕਟ ਚੱਲ ਰਿਹਾ ਇਜ਼ਰਾਈਲ ਤੇ ਹਮਾਸ ਦੇ ਵਿਚਾਲੇ, ਗਜ਼ਾ ਦੇ ਵਿੱਚ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ, ਜਿਹੜੀ ਵਾਰ ਚੱਲ ਰਹੀ ਹੈ, ਜਿਹਦੇ ਵਿੱਚ ਵੈਸਟ ਦੀਆਂ ਪਾਵਰਸ ਵੀ ਜਿਹੜੀਆਂ ਨੇ ਸ਼ਾਮਲ ਨੇ, ਖਾਸ ਤੌਰ 'ਤੇ ਅਮਰੀਕਾ, ਤੇ ਓਵਰਆਲ ਜਿਹੜਾ ਇਹ ਮਿਡਲ ਈਸਟ ਦਾ ਸਾਰਾ ਖਿੱਤਾ ਆ ਉਹ ਵੀ ਇਹਦਾ ਦੂਜੇ ਪਾਸਿਓਂ ਪਾਰਟ ਹੈਗਾ, ਖਾਸ ਤੌਰ 'ਤੇ ਜਦੋਂ ਅਸੀਂ ਈਰਾਨ ਦੀ ਗੱਲ ਕਰਦੇ ਹਾਂ। ਸੋ ਇਹ ਜਿਹੜੀ ਸਾਰੀ ਡਿਵੈਲਪਮੈਂਟ ਹੈਗੀ ਹੈ ਇਹ ਇਸ ਵਾਰ ਨੂੰ ਐਸਕੇਲੇਟ ਕਰ ਸਕਦੀ ਹੈ। ਇਸ ਕਰਕੇ ਇਹ ਬਹੁਤ ਇੰਪੋਰਟੈਂਟ ਹੈ ਜਿਹੜੀ ਇਹ ਡਿਵੈਲਪਮੈਂਟ ਹੋਈ ਹੈ, ਜਿਹੜੇ ਇਹ ਬਲਾਸਟ ਹੋਏ ਨੇ, ਜਿਹਦੇ ਵਿੱਚ ਹੁਣ ਦੀਆਂ ਜਿਹੜੀਆਂ ਖਬਰਾਂ, ਜਦੋਂ ਤੱਕ ਅਸੀਂ ਗੱਲ ਕਰ ਰਹੇ ਹਾਂ ਹੁਣ ਦੀਆਂ ਖਬਰਾਂ ਤੱਕ 9 ਬੰਦਿਆਂ ਦੇ ਮਾਰੇ ਜਾਣ ਦੀ ਖਬਰ ਹੈ, ਜਿਹਦੇ ਵਿੱਚ ਇੱਕ ਬੱਚੀ ਹੈ ਤੇ 2 ਹਿਜ਼ਬੁੱਲਾ ਦੇ ਕਮਾਂਡਰ
ਕਹੇ ਜਾ ਰਹੇ ਨੇ ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਜ਼ਖਮੀ ਨੇ ਉਹਨਾਂ ਦੀ ਗਿਣਤੀ ਦੱਸੀ ਜਾ ਰਹੀ ਹੈ ਤੇ ਲਗਭਗ 200 ਦੇ ਕਰੀਬ ਉਹ ਨੇ ਜਿਨ੍ਹਾਂ ਨੂੰ ਜਿਹਨੂੰ ਕਹਿੰਦੇ ਆ ਵੀ ਜਦੋਂ ਕਿਸੇ ਨੇ ਪੇਜਰ ਹੱਥ ਦੇ ਵਿੱਚ ਫੜਿਆ ਹੁੰਦਾ ਜਾਂ ਕੰਨ ਦੇ ਨਾਲ ਲਾਇਆ ਹੋਵੇ, ਸੋ ਇਸ ਏਰੀਏ ਦੇ ਵਿੱਚ ਜਦੋਂ ਬਲਾਸਟ ਹੋਵੇ ਭਾਵੇਂ ਛੋਟਾ ਵੀ ਹੋਵੇ ਵੀ ਉਹ ਮੇਜਰਲੀ ਇੰਜਰਡ ਹੋਏ ਨੇ, ਉਹਨਾਂ ਦੀ ਗਿਣਤੀ ਲਗਭਗ 200 ਦੇ ਕਰੀਬ ਦੱਸੀ ਜਾ ਰਹੀ ਹੈ। ਸੋ ਇਸ ਡਿਵੈਲਪਮੈਂਟ ਦੇ ਬਾਰੇ ਅਸੀਂ ਉਹ ਕਰੀਏ ਕਿ ਕਿਵੇਂ ਦੇਖਿਆ ਜਾ ਰਿਹਾ ਹੈ ਇਸ ਨੂੰ ਸਾਰੇ ਨੂੰ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਵੀ ਤੇ ਅਦਰਵਾਈਜ਼ ਵੀ ਇਹਦੀਆਂ ਡੀਟੇਲਸ ਕੀ ਨੇ। ਦੇਖੋ ਅਮਰਵੀਰ ਸਿੰਘ ਜੀ, ਜਿਹੜੀ ਗੱਲ ਇਸ ਸਾਰੀ ਘਟਨਾ ਤੋਂ ਬਾਅਦ, ਕਿਉਂਕਿ ਜਦੋਂ ਤੋਂ ਇਹ ਖਬਰ ਸਾਹਮਣੇ ਆਈ ਹੈ ਤਾਂ ਇੱਕ ਵਾਰ ਸਾਰੀ ਦੁਨੀਆ ਦੇ ਵਿੱਚ ਅੱਜ ਪ੍ਰਮੁੱਖਤਾ ਦੇ ਨਾਲ ਇਹ ਖਬਰ ਚੱਲ ਰਹੀ ਹੈ ਤੇ ਕਿਉਂਕਿ ਪਹਿਲਾਂ ਹੀ ਸਾਰੀ ਦੁਨੀਆ ਦੀ ਨਿਗਾਹ ਜਿਹੜੀ ਆ ਉਹ ਮਿਡਲ ਈਸਟ ਦੇ ਇਸ ਖਿੱਤੇ ਤੇ ਬਣੀ ਹੋਈ ਆ, ਜਿੱਥੇ ਬਹੁ ਮੁਲਕੀ ਜਿਹੜਾ ਟਕਰਾਅ ਆ ਉਹ ਬਣਦਾ ਜਾ ਰਿਹਾ ਆ। ਇਹ ਜਿਹੜਾ ਇਜ਼ਰਾਈਲ ਤੇ ਪੈਲਸਤੀਨ ਦੀ ਜਿਹੜੀ ਜੰਗ ਆ, ਉਸ ਤੋਂ ਬਾਅਦ ਕਈ ਹੋਰ ਮੁਲਕ ਉਸ ਜੰਗ ਦੇ ਵਿੱਚ ਸਿੱਧੇ ਤਰੀਕੇ ਦੇ ਨਾਲ ਸ਼ਾਮਲ ਹੋ ਚੁੱਕੇ ਆ ਤੇ ਅੱਜ ਜਿਹੜਾ ਇਹ ਲੈਬਨਾਨ ਦੇ ਵਿੱਚ ਅਟੈਕ ਹੋਇਆ ਆ, ਹਿਜ਼ਬੁੱਲਾ ਖਾਸ ਤੌਰ ਤੇ ਹਿਜ਼ਬੁੱਲਾ ਦੇ ਉੱਤੇ ਇਹਨੂੰ ਹਮਲਾ ਕਿਹਾ ਜਾ ਰਿਹਾ, ਤਾਂ ਇਹ ਹਮਲਾ ਜਿੱਥੇ ਇੱਕ ਪਾਸੇ ਤਾਂ ਅੰਕੜੇ ਸਾਨੂੰ ਦੱਸ ਰਿਹਾ ਕਿ ਕਿੰਨੇ ਵੱਡੇ ਪੱਧਰ ਤੇ ਜਿਹੜੇ ਲੋਕ ਆ ਇਸ ਹਮਲੇ ਦਾ ਸ਼ਿਕਾਰ ਹੋਏ ਆ ਤੇ ਨਾਲ ਇਹ ਵੀ ਚਰਚਾ ਹੋ ਰਹੀ ਹੈ ਕਿ ਇਸ ਹਮਲੇ ਤੋਂ ਬਾਅਦ ਜਿਹੜੀ ਇਹ ਜੰਗ ਆ ਇਹ ਹੋਰ ਜ਼ਿਆਦਾ ਭੜਕ ਸਕਦੀ ਆ। ਇਹ ਹਿਜ਼ਬੁੱਲਾ ਜਿਹੜਾ ਆ ਉਹ ਜਵਾਬੀ ਕਾਰਵਾਈ ਇਜ਼ਰਾਈਲ ਦੇ ਉੱਤੇ ਕਿਸੇ ਰੂਪ ਦੇ ਵਿੱਚ ਕਰ ਸਕਦਾ ਆ। UN ਦੀ ਵੀ ਸਟੇਟਮੈਂਟ ਆਈ ਆ, ਵਾਈਟ ਹਾਊਸ ਦੀ ਵੀ ਸਟੇਟਮੈਂਟ ਆਈ ਆ, ਡਿਪਲੋਮੈਟਿਕ ਰੈਜ਼ੋਲੂਸ਼ਨ ਵਾਸਤੇ ਵਾਈਟ ਹਾਊਸ ਨੇ ਕਿਹਾ ਆ ਤੇ UN ਨੇ ਜਿਹੜੀ ਡੀਐਸਕੇਲੇਸ਼ਨ ਦੀ ਸਟੇਟਮੈਂਟ ਦਿੱਤੀ ਆ। ਪਰ ਜਿਹੜੀ ਹੋਰ ਬੜੀ ਅਹਿਮ ਗੱਲ ਆ ਇਸ ਸਾਰੀ ਘਟਨਾ ਦੇ ਪਿੱਛੇ ਉਹ ਇਹ ਆ ਕਿ ਤੁਸੀਂ ਦੇਖੋ ਕਿ ਜੰਗ ਜਿਹੜੀ ਆ ਉਹ ਕਿਹਨਾਂ ਤਰੀਕਿਆਂ ਤੱਕ ਅੱਜ ਪਹੁੰਚ ਚੁੱਕੀ ਆ ਕਿ ਜਿਹੜਾ ਹਮਲਾ ਆ ਉਹ ਤੁਸੀਂ ਇਮੈਜਿਨ ਕਰੋ ਕਿ ਅੱਜ ਸਾਡੇ ਹੱਥਾਂ ਦੇ ਵਿੱਚ ਫੋਨ ਨੇ ਜੀ, ਕਿ ਅੱਜ ਇਹ ਹਮਲਾ ਇਸ ਗੱਲ ਨੂੰ ਦੱਸ ਰਿਹਾ ਕਿ ਤੁਸੀਂ ਕਿਤੇ ਵੀ ਬੈਠੇ ਹੋ, ਕਿਸੇ ਵੀ ਥਾਂ ਤੇ ਬੈਠੇ ਹੋ, ਤੁਸੀਂ ਸੇਫ ਨਹੀਂ। ਮਤਲਬ ਜਿਹੜਾ ਹਿਜ਼ਬੁੱਲਾ ਆ ਉਹਨੇ ਫੋਨਾਂ ਤੋਂ ਬਚਣ ਦੇ ਲਈ, ਕਿਉਂਕਿ ਹਿਜ਼ਬੁੱਲਾ ਹੋਵੇ, ਹਮਾਸ ਹੋਵੇ ਜਾਂ ਅਸੀਂ ਪਹਿਲਾਂ ਤਾਲਿਬਾਨ ਦੀ ਗੱਲ ਦੇਖੀ ਆ ਅਫਗਾਨਿਸਤਾਨ ਦੇ ਵਿੱਚ, ਕਿ ਜਿਹੜੀਆਂ ਇਹ ਧਿਰਾਂ ਖਾਸ ਤੌਰ ਤੇ ਪੱਛਮੀ ਤਾਕਤਾਂ ਦੇ ਖਿਲਾਫ ਸੰਘਰਸ਼ ਕਰ ਰਹੀਆਂ ਹੁੰਦੀਆਂ ਨੇ ਜਾਂ ਲੜ ਰਹੀਆਂ ਹੁੰਦੀਆਂ ਨੇ, ਤਾਂ ਉਹ ਇਹਨਾਂ ਜਿਹੜੇ ਇਹ ਅੱਜ ਦੀ ਟੈਕਨੋਲੋਜੀ ਦੇ ਨਵੇਂ ਯੰਤਰ ਆ ਜਾਂ ਟੂਲ ਆ, ਇਹਨਾਂ ਤੋਂ ਪਰਹੇਜ਼ ਕਰਦੇ, ਇਹਨਾਂ ਨੂੰ ਵਰਤਣ ਤੋਂ। ਤਾਂ ਇਹਦੇ ਵਿੱਚ 1996 ਦੀ ਇੱਕ ਘਟਨਾ ਅਸੀਂ ਆਪਣੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰੀਏ ਕਿ ਹਮਾਸ ਦਾ ਇੱਕ ਮਤਲਬ ਜਿਹਨੂੰ ਕਹਿੰਦੇ ਆ ਕਿ ਮੋਸਟ ਐਕਸਪਰਟ ਜਿਹੜਾ ਉਹਨਾਂ ਦਾ ਟੈਕਨੀਕਲ ਬੰਦਾ ਸੀ, ਖਾਸ ਤੌਰ ਤੇ ਜਿਹੜੇ ਬੰਬਾਂ ਦਾ ਮਾਹਰ ਸੀ ਜਿਹੜਾ, ਤੇ ਉਹਦੀ ਅਸੈਸੀਨੇਸ਼ਨ ਹੋਈ ਸੀ ਕਿ ਉਹਦਾ ਫੋਨ ਉਹਦੇ ਹੱਥ ਦੇ ਵਿੱਚ ਫਟ ਗਿਆ ਸੀ। ਤਾਂ ਉਹ ਇੱਕ ਅਸੈਸੀਨੇਸ਼ਨ ਸੀ ਜਿਹਦੇ ਵਿੱਚ ਸਿਗਨਲ ਦੇ ਰਾਹੀਂ ਉਸ ਫੋਨ ਨੂੰ ਤੁਸੀਂ ਕਹਿ ਸਕਦੇ ਹੋ ਕਿ ਹੈਕ ਕਰਕੇ ਕਿਸੇ ਤਰੀਕੇ ਦੇ ਨਾਲ ਉਹਨੂੰ ਕਤਲ ਕੀਤਾ ਗਿਆ, ਅਸੈਸੀਨੇਟ ਕੀਤਾ ਗਿਆ। ਤੇ ਉਸ ਤੋਂ ਬਾਅਦ ਅੱਜ ਦੇ ਸਮੇਂ 'ਚ ਹਮਾਸ ਦਾ ਜਿਹੜਾ ਆਪਣਾ ਟੈਲੀਕਮਿਊਨੀਕੇਸ਼ਨ ਦਾ ਸਾਰਾ ਨੈਟਵਰਕ ਆ ਕਿ ਉਹਨਾਂ ਦਾ ਕਾਫੀ ਸਟਰੋਂਗ ਆ ਤੇ ਉਹ ਆਪਣਾ ਹੀ ਇੰਟਰਨੈਟ ਯੂਜ਼ ਕਰਦੇ ਆ ਤੇ ਫੋਨ ਜਿਹੜੇ ਖਾਸ ਤੌਰ ਤੇ ਵੈਸਟਰਨ ਕੰਟਰੀਜ਼ ਦੇ ਆ ਉਹ ਕੋਈ ਵੀ ਡਿਵਾਈਸਿਸ ਨਹੀਂ ਵਰਤਦੇ ਤੇ ਹਿਜ਼ਬੁੱਲਾ ਨੇ ਵੀ ਆਪਣੀ ਸਿਕਿਉਰਿਟੀ ਨੂੰ ਮੱਦੇਨਜ਼ਰ ਰੱਖਦੇ ਹੀ ਲੈਬਨਾਨ ਦੇ ਵਿੱਚ ਫੋਨਾਂ ਤੋਂ ਲੋਕਾਂ ਨੂੰ ਜਿਹੜਾ ਇਹ ਪੇਜਰ ਆ ਇਹਦੇ ਵੱਲ ਲੋਕਾਂ ਨੂੰ ਤੋਰਿਆ ਸੀ ਤੇ ਖਾਸ ਤੌਰ ਤੇ ਜਿਹੜੀ ਸਾਰੀ ਉੱਥੇ ਗੱਲਬਾਤ ਦਾ ਮੇਨ ਵਸੀਲਾ ਆ ਉਹ ਹੁਣ ਪੇਜਰ ਉਹਦੇ ਵਾਸਤੇ ਯੂਜ਼ ਕੀਤਾ ਜਾਂਦਾ ਸੀ। ਪੇਜਰ ਦੇ ਵਿੱਚ ਖਾਸ ਤੌਰ ਤੇ ਹੁੰਦਾ ਕਿ ਕੋਈ ਇੰਟਰਨੈਟ ਦੀ ਵਰਤੋਂ ਨਹੀਂ ਹੁੰਦੀ ਆ, ਰੇਡੀਓ ਜਿਹੜੇ ਸਿਗਨਲਸ ਨੇ ਉਹਨਾਂ ਦੇ ਰਾਹੀਂ ਜਿਹੜੇ ਮੈਸੇਜ ਆ ਉਹ ਭੇਜੇ ਜਾਂਦੇ ਆ। ਤੇ ਹੁਣ ਜਿਹੜਾ ਜਿਵੇਂ ਇਹ ਧਮਾਕੇ ਹੋਏ ਆ ਲਗਭਗ ਦੱਸਿਆ ਜਾ ਰਿਹਾ ਕਿ ਜਿਹੜਾ ਲੋਕਲ ਟਾਈਮ ਆ 3:45 ਲੈਬਨਾਨ ਦਾ, ਉਦੋਂ ਇਹ ਧਮਾਕੇ ਹੋਣੇ ਸ਼ੁਰੂ ਹੋਏ ਤੇ 1 ਘੰਟੇ ਦੇ ਕਰੀਬ ਇਹ ਧਮਾਕੇ ਜਿਹੜੇ ਆ ਵੱਖੋ-ਵੱਖ ਥਾਵਾਂ ਤੇ ਵੱਖੋ-ਵੱਖ ਲੋਕਾਂ ਦੇ ਹੱਥਾਂ ਵਿੱਚ, ਲੋਕਾਂ ਦੇ ਜੇਬਾਂ ਦੇ ਵਿੱਚ ਜਿਹੜੇ ਪੇਜਰ ਪਏ ਸੀ ਉਹਨਾਂ ਦੇ ਵਿੱਚ ਧਮਾਕੇ ਹੁੰਦੇ ਰਹੇ, ਜਿਹਦੇ ਕਰਕੇ ਜਿਹੜੇ ਇਹਨਾਂ ਧਮਾਕਿਆਂ ਦੇ ਵਿੱਚ ਭਾਵੇਂ ਹਜੇ ਤੱਕ ਮ੍ਰਿਤਕਾਂ ਦੀ ਗਿਣਤੀ 9 ਦੇ ਕਰੀਬ ਸਾਹਮਣੇ ਆਈ ਆ, ਪਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਜ਼ਖਮੀ ਹਾਲਤ ਦੇ ਵਿੱਚ ਹਸਪਤਾਲਾਂ 'ਚ ਪਹੁੰਚ ਰਹੇ ਆ
ਤੇ ਇੱਕ ਤਰ੍ਹਾਂ ਦੀ ਉੱਥੇ ਮੈਡੀਕਲ ਕ੍ਰਾਈਸਿਸ ਵੀ ਬਣ ਗਿਆ ਹੈ ਕਿ ਜਿਹੜੇ ਹਸਪਤਾਲ ਆ ਉਹਨਾਂ ਦੇ ਵਿੱਚ ਉਨੀ ਸਪੇਸ ਨਹੀਂ ਕਿ ਉਹ ਸਾਰੇ ਲੋਕਾਂ ਨੂੰ ਦਾਖਲ ਕਰ ਸਕਣ, ਤੇ ਜ਼ਿਆਦਾਤਰ ਜਿਹੜੀਆਂ ਇੰਜਰੀਜ਼ ਨੇ ਉਹ ਵੀ ਲੋਕਾਂ ਦੇ ਮੂੰਹ ਦੇ ਉੱਤੇ ਆਈਆਂ, ਕਿਉਂਕਿ ਜਾਂ ਉਹ ਪੇਜਰ ਸਾਹਮਣੇ ਯੂਜ਼ ਕਰ ਰਹੇ ਸੀ ਜਾਂ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੇ ਫੇਸ ਦੇ ਨੇੜੇ ਸੀ ਤੇ ਉਹਨਾਂ ਦੇ ਮੂੰਹ ਦੇ ਉੱਤੇ ਇੰਜਰੀਜ਼ ਆਈਆਂ ਨੇ, ਤੇ ਜਿਹੜੀਆਂ ਮੌਤਾਂ ਆ ਉਹਨਾਂ ਦੀ ਗਿਣਤੀ ਕਾਫੀ ਵਧਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਜੀ। ਤੇ ਇਹ ਸਾਰੀ ਮਤਲਬ ਘਟਨਾ ਤੋਂ ਬਾਅਦ ਹਿਜ਼ਬੁੱਲਾ ਨੇ ਆਫੀਸ਼ੀਅਲੀ ਇਹਦਾ ਜਿਹੜਾ ਦੋਸ਼ ਆ ਉਹ ਇਜ਼ਰਾਈਲ ਦੇ ਉੱਤੇ ਲਾਇਆ ਆ, ਤੇ ਉਹਨਾਂ ਨੇ ਰਿਟੈਲੀਏਸ਼ਨ ਦੀ ਗੱਲ ਕਹੀ ਹੈ ਕਿ ਅਸੀਂ ਜਿਹੜਾ ਇਹਦਾ ਜਵਾਬ ਆ ਇਜ਼ਰਾਈਲ ਨੂੰ ਦੇਵਾਂਗੇ। ਹਾਲਾਂਕਿ ਇਜ਼ਰਾਈਲ ਵੱਲੋਂ ਇਹਦੇ ਤੇ ਕੋਈ ਵੀ ਬਿਆਨ ਕਿਸੇ ਵੀ ਤਰੀਕੇ ਦਾ, ਚਾਹੇ ਜ਼ਿੰਮੇਵਾਰੀ ਲੈਣ ਦਾ ਚਾਹੇ ਜ਼ਿੰਮੇਵਾਰੀ ਤੋਂ ਇਨਕਾਰ ਕਰਨ ਦਾ, ਉਹ ਨਹੀਂ ਆਇਆ। ਤੇ ਪਰ ਜਿਹੜਾ ਇਹ ਹਮਲਾ ਆ ਅੱਜ ਸਾਰੀ ਦੁਨੀਆ ਦੇ ਵਿੱਚ ਜਿਹੜੇ ਸਿਕਿਉਰਿਟੀ ਐਨਾਲਿਸਟ ਆ ਉਹਨਾਂ ਦੇ ਵਿੱਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਕਿਵੇਂ ਜਿਹੜਾ ਪੇਜਰ ਆ ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੇ ਇਹ ਬਲਾਸਟ ਆਊਟ ਕੀਤੇ ਗਏ। ਇਹਦੇ 'ਚ ਕਈ ਤਰ੍ਹਾਂ ਦੀਆਂ ਰਾਵਾਂ ਸਾਹਮਣੇ ਆ ਰਹੀਆਂ ਨੇ। ਜਿਹੜੀ ਸਭ ਤੋਂ ਸਟਰੋਂਗ ਜਿਹੜਾ ਵਿਊ ਪੁਆਇੰਟ ਆ ਉਹ ਇਹੀ ਆ ਕਿ ਜਿਹੜੇ ਇਹ ਪੇਜਰ ਆ, ਜਦੋਂ ਇੱਕ ਜਿਹੜੀ ਉਹਦੀ ਸਪਲਾਈ ਲਾਈਨ ਆ ਕਿ ਜਿੱਥੋਂ ਇਹ ਆਰਡਰ ਕੀਤੇ ਜਾ ਰਹੇ ਸੀ, ਜਿਹੜੀ ਕੰਪਨੀ ਤੋਂ ਆਰਡਰ ਕੀਤੇ ਜਾ ਰਹੇ ਸੀ, ਕਿ ਉਸ ਸਪਲਾਈ ਲਾਈਨ ਦੇ ਵਿੱਚ ਕਿਸੇ ਥਾਂ ਦੇ ਉੱਤੇ ਜਿਹੜਾ ਇਹ ਪੇਜਰ ਆ ਉਹਦੇ ਵਿੱਚ ਜਿਹੜਾ ਐਕਸਪਲੋਸਿਵ ਮਟੀਰੀਅਲ ਆ ਜੀ ਉਹ ਉਹਦੇ ਵਿੱਚ ਫਿੱਟ ਕੀਤਾ ਗਿਆ, ਉਹਦੇ ਵਿੱਚ ਪਾਇਆ ਗਿਆ, ਤੇ ਉਸ ਤੋਂ ਬਾਅਦ ਕਿਸੇ ਜਿਹੜਾ ਰੇਡੀਓ ਸਿਗਨਲ ਆ ਉਹਨੂੰ ਹੈਕ ਕਰਕੇ ਤੇ ਉਹਦੇ ਰਾਹੀਂ ਉਸ ਐਕਸਪਲੋਸਿਵ ਨੂੰ ਐਕਟੀਵੇਟ ਕੀਤਾ ਗਿਆ। ਹਾਲਾਂਕਿ ਇਹਦੇ ਤੇ ਹੁਣ ਜਾਂਚ ਹੋਵੇਗੀ ਜਾਂ ਜਾਂਚ ਦੇ ਵਿੱਚ ਕੀ ਸਾਹਮਣੇ ਆਉਂਦਾ ਲੈਬਨਾਨ ਦੇ ਵਿੱਚ, ਇਹ ਗੱਲਾਂ ਬਾਅਦ ਦੀਆਂ ਨੇ, ਪਰ ਅੱਜ ਇਹਦੇ ਤੇ ਵੱਖੋ ਵੱਖਰੀਆਂ ਰਾਵਾਂ ਸਾਹਮਣੇ ਆ ਰਹੀਆਂ। ਤੇ ਸਭ ਤੋਂ ਜਿਹੜੀ ਸਟਰੋਂਗ ਰਾਏ ਆ ਉਹ ਇਹੀ ਹੈ ਕਿ ਕੋਈ ਹੋਰ ਪੋਸੀਬਿਲਿਟੀ ਇਸ ਤਰੀਕੇ ਦੀ ਨਜ਼ਰ ਨਹੀਂ ਆਉਂਦੀ ਕਿਉਂਕਿ ਇੰਟਰਨੈਟ ਯੂਜ਼ ਨਹੀਂ ਹੁੰਦਾ ਆ ਜਾਂ ਕਿਵੇਂ ਉਹਦੇ ਵਿੱਚ, ਕਿਉਂਕਿ ਇੱਕ ਗੱਲ ਇਹ ਹੋ ਰਹੀ ਆ ਕਿ ਉਹਨੂੰ ਕਿਸੇ ਤਰੀਕੇ ਦੇ ਨਾਲ ਹੈਕ ਕਰਕੇ ਤੇ ਜਿਹੜੀ ਉਹਦੀ ਬੈਟਰੀ ਆ ਉਹਨੂੰ ਓਵਰਹੀਟ ਕੀਤਾ ਗਿਆ, ਤੇ ਉਹ ਬੈਟਰੀ ਓਵਰਹੀਟ ਹੋਣ ਕਾਰਨ ਜਿਹੜੀਆਂ ਐਕਸਪਲੋਜਨਸ ਨੇ ਉਹ ਹੋਈਆਂ ਨੇ ਜੀ। ਪਰ ਇਹਦੇ ਤੇ ਬੜੀ ਘੱਟ ਜਿਹੜੀ ਆ ਮਤਲਬ ਇਹ ਤਸੱਲੀ ਬਖਸ਼ ਕੋਈ ਐਨਾਲਿਸਿਸ ਨਹੀਂ ਲੱਗ ਰਿਹਾ, ਕਿਉਂਕਿ ਜਿਸ ਫ੍ਰੀਕੁਐਂਸੀ ਦੇ ਨਾਲ ਤੇ ਜਿਵੇਂ ਇੱਕ ਬੜੇ ਕੰਟਰੋਲਡ ਤਰੀਕੇ ਦੇ ਨਾਲ 1 ਘੰਟੇ ਦੇ ਸਮੇਂ ਦੇ ਵਿੱਚ ਐਕਸਪਲੋਜਨਸ ਹੋਈਆਂ ਨੇ, ਤਾਂ ਉਹਦੇ 'ਚ ਇਹੀ ਮੰਨਿਆ ਜਾ ਰਿਹਾ ਕਿ ਜਿਹੜੀ ਇਹ ਸਪਲਾਈ ਲਾਈਨ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਇਹ ਐਕਸਪਲੋਸਿਵ ਮਟੀਰੀਅਲ ਆ ਉਹਦੇ 'ਚ ਫਿੱਟ ਕੀਤਾ ਗਿਆ ਡਿਵਾਈਸਿਸ ਦੇ ਵਿੱਚ, ਜਿਹਨੂੰ ਐਕਟੀਵੇਟ ਜਿਹੜਾ ਆ ਉਹ ਬਾਅਦ ਵਿੱਚ ਕਿਸੇ ਰੇਡੀਓ ਸਿਗਨਲ ਦੇ ਨਾਲ ਕੀਤਾ ਗਿਆ। ਪਰ ਇਹ ਇੱਕ ਵੱਡਾ ਅਟੈਕ ਆ ਲੈਬਨਾਨ ਦੇ ਵਿੱਚ, ਤੇ ਇਹਦੇ 'ਚ ਸਿਵਿਲੀਅਨਸ ਦੇ ਉੱਤੇ ਦਾ ਵੀ ਕਾਫੀ ਵੱਡਾ ਨੁਕਸਾਨ ਹੋਇਆ ਆ। ਜਿਹੜੇ ਹਿਜ਼ਬੁੱਲਾ ਦੇ ਅਫੀਸ਼ੀਅਲਸ ਨੇ ਉਹਨਾਂ ਦੇ ਕੁਝ ਪਰਿਵਾਰਕ ਜਿਹੜੇ ਜੀ ਆ ਉਹਨਾਂ ਦੇ ਵੀ ਇੱਕ ਬੱਚੀ ਹੈ ਜਿਹੜੀ ਉਹ ਵੀ ਕਿਸੇ ਹਿਜ਼ਬੁੱਲਾ ਦੇ ਅਫੀਸ਼ੀਅਲ ਦੀ ਬੱਚੀ ਦੱਸੀ ਜਾ ਰਹੀ ਹੈ ਜਿਹਦੀ ਮੌਤ ਹੋਈ ਆ, ਤੇ 2 ਹਿਜ਼ਬੁੱਲਾ ਦੇ ਕਮਾਂਡਰ ਦੱਸੇ ਜਾ ਰਹੇ ਆ, ਜਾਂ ਹੋਰ ਵੀ ਕੁਝ ਅਖਬਾਰਾਂ ਨੇ ਗਿਣਤੀ ਦੱਸੀ ਹੈ ਜਿਹੜੀ ਹਿਜ਼ਬੁੱਲਾ ਨੇ ਕਲੇਮ ਕੀਤੀ ਆ ਜੀ ਉਹਨਾਂ ਦੇ ਅਫੀਸ਼ੀਅਲ ਮਾਰੇ ਗਏ ਆ। ਪਰ ਜਿਹੜਾ ਇਹ ਹਮਲਾ ਆ ਇਹ ਜਿੱਥੇ ਪਿਛਲੇ ਸਮੇਂ 'ਚ ਅਸੀਂ ਦੇਖਿਆ ਕਿ ਡਰੋਨ ਜਿਵੇਂ ਯੂਜ਼ ਹੋਏ ਰਸ਼ੀਆ ਯੂਕਰੇਨ ਵਾਰ ਦੇ ਵਿੱਚ, ਤੇ ਮਤਲਬ ਉਹ ਡਰੋਨ ਇਸ ਤਰੀਕੇ ਦੇ ਡਰੋਨ ਯੂਜ਼ ਕੀਤੇ ਜਾ ਰਹੇ ਆ ਕਿ ਜਿਨ੍ਹਾਂ ਦਾ ਕੰਮ ਹੀ ਇਹ ਆ ਕਿ ਤੁਸੀਂ ਉਹ ਡਰੋਨ ਇੱਕ ਵਾਰ ਦੁਸ਼ਮਣ ਦੇ ਇਲਾਕੇ ਜਾਂਦਾ ਆ, ਉੱਥੇ ਗੋਲੀਆਂ ਦਾ ਮੀਂਹ ਵਰਾਉਂਦਾ ਆ, ਲੋਕਾਂ ਨੂੰ ਮਾਰਦਾ ਆ, ਤੇ ਉਸ ਤੋਂ ਬਾਅਦ ਉਹਦੀ ਲਾਈਫ ਸਿਰਫ ਉੱਥੋਂ ਤੱਕ ਆ ਜੀ। ਤੇ ਇਸ ਤੋਂ ਇਲਾਵਾ ਹੁਣ ਜਿਹੜਾ ਇਹ ਹਮਲਾ ਹੋਇਆ, ਕਿਉਂਕਿ ਇਜ਼ਰਾਈਲ ਦੇ ਬਾਰੇ ਪਹਿਲਾਂ ਵੀ ਇਹ ਗੱਲ, ਇੱਕ ਪ੍ਰੈਜ਼ੀਡੈਂਟ ਆ ਇਜ਼ਰਾਈਲ ਦਾ ਇਹ ਐਸਟੈਬਲਿਸ਼ ਆ ਦੁਨੀਆ ਦੇ ਵਿੱਚ ਕਿ ਉਹਦੀ ਜਿਹੜੀ ਇੰਟੈਲੀਜੈਂਸ ਏਜੰਸੀ ਆ ਉਹ ਟੈਕਨੋਲੋਜੀ ਨੂੰ ਹੈਕ ਕਰਨ ਦੀ ਮਾਹਰ ਆ ਜੀ, ਤੇ ਉਹ ਟੈਕਨੋਲੋਜੀ ਦੇ ਰਾਹੀਂ ਬਹੁਤ ਜ਼ਿਆਦਾ ਜਿਹੜੇ ਹਮਲੇ ਕਰਦੇ ਆ, ਖਾਸ ਤੌਰ ਤੇ ਜਿਹੜੇ ਮੋਬਾਈਲ ਲੋਕੇਸ਼ਨਸ ਨੇ, ਜਿਵੇਂ ਜੇ ਕੋਈ ਵੀ ਬੰਦਾ ਮੋਬਾਈਲ ਯੂਜ਼ ਕਰ ਰਿਹਾ ਆ ਤਾਂ ਉਹਦਾ ਜਿਹੜਾ ਡਾਟਾ ਆ, ਭਾਵੇਂ ਕੈਮਰਾਸ ਦਾ ਡਾਟਾ ਆ, ਭਾਵੇਂ ਉਹਨਾਂ ਦੀਆਂ ਲੋਕੇਸ਼ਨਸ ਨੇ, ਉਹਨਾਂ ਨੂੰ ਟਰੈਕ ਕਰਕੇ ਤੇ ਫਿਰ ਅਸੈਸੀਨੇਸ਼ਨਸ ਕਰਨੀ ਆ ਬੰਦੇ ਦੇ ਮੋਬਾਈਲ ਦੇ ਰਾਹੀਂ। ਇਹ ਸਾਰਾ ਕੁਝ ਕਰਨ ਦੇ ਵਿੱਚ ਇਜ਼ਰਾਈਲ ਜਿਹੜਾ ਹੈ ਬਹੁਤ ਜ਼ਿਆਦਾ ਮਾਹਰ ਆ, ਤੇ ਪੈਗਸਸ ਵਰਗੇ ਸੌਫਟਵੇਅਰ ਕਿਵੇਂ ਉਹ ਯੂਜ਼ ਕਰਦੇ ਆ ਦੁਨੀਆ ਦੀ ਸਾਰੀ ਖੂਫੀਆ ਜਾਣਕਾਰੀ ਇਕੱਠੀ ਕਰਨ ਦੇ ਲਈ। ਤੁਹਾਡੇ ਮਤਲਬ ਬੰਦਾ ਮੋਬਾਈਲ ਦੇ ਵਿੱਚ ਉਹਦਾ ਕੈਮਰਾ ਜਿਹੜਾ ਆ ਆਪਰੇਟ ਹੋ ਰਿਹਾ ਹੁੰਦਾ ਉਹਨੂੰ, ਪਰ ਪਤਾ ਨਹੀਂ ਕਿ ਉਹ ਸਾਰਾ ਕੁਝ ਮਤਲਬ ਆਪਣੇ ਡਾਟਾ ਜਿਹੜਾ ਉਹਨਾਂ ਦਾ ਡਾਟਾਬੇਸ ਹੈਗਾ ਉਹਦੇ 'ਚ ਸਟੋਰ ਕਰ ਰਹੇ ਆ। ਪਰ ਇਹ ਜਿਹੜਾ ਇੱਕ ਹਮਲਾ ਆ ਵੀ ਉਹਦੀ ਜੋ ਉਹਨਾਂ ਨੇ ਟੈਕਨੋਲੋਜੀ ਦੇ ਵਿੱਚ ਮਹਾਰਤ ਹਾਸਲ ਕੀਤੀ ਆ, ਤੇ ਜਿਸ ਪੱਧਰ ਤੱਕ ਉਹ ਇਹਨੂੰ ਵਾਰਫੇਅਰ ਦੇ ਵਿੱਚ ਯੂਜ਼ ਕਰਨ ਵਾਸਤੇ ਮਤਲਬ ਉਹਦੀ ਪ੍ਰੈਕਟੀਕੈਲਿਟੀ ਨੂੰ ਉਹਨਾਂ ਨੇ ਡਿਵੈਲਪ ਕਰ ਲਿਆ ਆ, ਉਹਦਾ ਇੱਕ ਨਮੂਨਾ ਅੱਜ ਲੈਬਨਾਨ ਦੇ ਵਿੱਚ ਸਾਰੀ ਦੁਨੀਆ ਨੇ ਦੇਖਿਆ।
ਬਿਲਕੁਲ ਨਹੀਂ, ਇਹ ਤੁਸੀਂ ਜਿਹੜੀ ਗੱਲ ਕੀਤੀ ਹੈ ਵੀ ਜਿਹੜਾ ਉਹਦਾ ਇੱਕ ਐਗਜ਼ਾਮਪਲ ਸਾਡੇ ਸਾਹਮਣੇ ਆਇਆ ਆ, ਜਿਹੜੀ ਸਫਿਸਟੀਕੇਸ਼ਨ ਹੈਗੀ ਹੈ ਇਜ਼ਰਾਈਲ ਦੀ ਵੈਪਨਰੀ ਦੇ ਵਿੱਚ, ਉਹ ਐਕਸਪੋਰਟਰ ਹੈਗੇ ਆ। ਅਸੀਂ ਭਾਰਤ ਦੇ ਹਵਾਲੇ ਨਾਲ ਵੀ ਪਿਛਲੇ ਸਮੇਂ ਦੇ ਵਿੱਚ ਦੇਖਿਆ, ਜਦੋਂ ਇੱਕ ਜਸੂਸੀ ਦਾ ਸੌਫਟਵੇਅਰ ਪੈਗਾਸਸ ਜਿਹੜਾ ਹੈਗਾ ਉਹ ਕਿਵੇਂ ਸਟੇਟ ਵੱਲੋਂ, ਇਜ਼ਰਾਈਲ ਦੀ ਸਟੇਟ NSO ਵੱਲੋਂ ਸਟੇਟਸ ਨੂੰ ਵੇਚੇ ਜਾਣ ਦੀ ਜਿਹੜੀ ਲਾਈਨ ਹੈ ਉਹ ਸਾਡੇ ਸਾਹਮਣੇ ਆਉਂਦੀ ਹੈ, ਅਤੇ ਉਹ ਪੱਤਰਕਾਰਾਂ ਦੇ ਉੱਤੇ, ਡਾਈਸੈਂਟਿੰਗ ਵੌਇਸਿਸ ਦੇ ਉੱਤੇ, ਆਪੋਜੀਸ਼ਨ ਦੇ ਲੀਡਰਾਂ ਦੇ ਉੱਤੇ, ਈਵਨ ਪੰਜਾਬ ਦੇ ਵਿੱਚੋਂ ਅਸੀਂ ਜਸਪਾਲ ਸਿੰਘ ਹੇਰਾਂ ਅਤੇ ਭੁਪਿੰਦਰ ਸਿੰਘ ਸੱਜਣ ਜਿਹੜੇ 2 ਪੱਤਰਕਾਰ ਨੇ, ਉਹਨਾਂ ਦੇ ਉੱਤੇ ਉਹਦੀ ਵਰਤੋਂ ਕੀਤੀ ਗਈ ਪੈਗਾਸਸ ਸੌਫਟਵੇਅਰ ਦੀ ਜਸੂਸੀ ਕਰਨ ਦੇ ਲਈ, ਕਿ ਜਾਣਕਾਰੀ ਵੱਧ ਤੋਂ ਵੱਧ ਮਿਲ ਸਕੇ ਕਿ ਕੀ ਚੱਲ ਰਿਹਾ ਆ। ਸਾਰੀ ਜਿਹੜੀ ਖੇਡ ਹੈ ਹੁਣ ਉਹ ਇਸ ਕਿਸਮ ਦੇ, ਇਸ ਲੈਵਲ ਦੇ ਉੱਤੇ ਆ ਕੇ ਖੇਡੀ ਜਾਂਦੀ ਹੈ, ਜੋ ਮੀਡੀਆ ਦੇ ਵਿੱਚ ਆਉਂਦਾ, ਜਾਂ ਤਾਂ ਮੀਡੀਆ ਵਾਰਫੇਅਰ ਇੱਕ ਪ੍ਰੋਪੇਗੈਂਡਾ ਦੇ ਲੈਵਲ ਦੇ ਉੱਤੇ ਜੰਗ ਵਿੱਢੀ ਜਾਂਦੀ ਹੈ, ਜਾਂ ਫਿਰ ਜਿਹੜੀ ਸਾਰੀ ਖੇਡ ਹੈ ਉਹ ਇਨਫੋਰਮੇਸ਼ਨ ਦੀ, ਅਤੇ ਕੋਈ ਵੀ ਕਦਮ ਪੁੱਟੇ ਜਾਣ ਤੋਂ ਪਹਿਲਾਂ ਉਹਦਾ ਤੁਸੀਂ ਬੈਕਅਪ ਤਿਆਰ ਕਰਦੇ ਹੋ, ਜਾਂ ਉਹਨੂੰ ਤੁਸੀਂ ਕਿਵੇਂ ਕਰਟੇਲ ਕਰ ਸਕਦੇ ਹੋ, ਜਾਂ ਕਿਵੇਂ ਉਸ ਸਾਰੇ ਮੂਵ ਨੂੰ ਕਿਲ ਕਰ ਸਕਦੇ ਹੋ। ਸਾਰੀ ਖੇਡ ਹੁਣ ਜਿਹੜੀ ਹੈ ਉਹ ਉੱਥੇ ਆ ਕੇ ਮੁੱਕਦੀ ਹੈ। ਸੋ ਜਿਹੜੀ ਇਹ ਮਿਡਲ ਈਸਟ ਦੀ ਸਾਰੀ ਸਿਚੁਏਸ਼ਨ ਹੈਗੀ ਹੈ, ਇਹਦਾ ਥੋੜ੍ਹਾ ਜਿਹਾ ਬੈਕਗਰਾਊਂਡ ਦੇ ਵਿੱਚ ਆ ਕੇ ਦੇਖੀਏ ਵੀ ਇਹਦਾ ਇੰਪੈਕਟ ਕੀ ਹੋ ਸਕਦਾ ਆ, ਕਿਉਂਕਿ ਇਸ ਵਕਤ ਭਾਵੇਂ ਇਜ਼ਰਾਈਲ ਵੱਲੋਂ ਕੋਈ ਵੀ ਜਿਹੜਾ ਬਿਆਨ ਹੈ ਉਹ ਨਹੀਂ ਦਿੱਤਾ ਗਿਆ, ਨਾ ਹੀ ਇਜ਼ਰਾਈਲ ਦੀ ਜਿਹੜੀ ਖੁਫੀਆ ਏਜੰਸੀ ਹੈ ਉਹਦੇ ਵੱਲੋਂ ਜਾਂ ਕਿਸੇ ਹੋਰ ਵੱਲੋਂ ਅਧਿਕਾਰਤ ਰੂਪ ਦੇ ਵਿੱਚ, ਪਰ ਹਿਜ਼ਬੁੱਲਾ ਵੱਲੋਂ ਸਿੱਧੇ ਰੂਪ ਦੇ ਵਿੱਚ ਇਜ਼ਰਾਈਲ ਨੂੰ ਇਸ ਹਮਲੇ ਦੇ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ, ਅਤੇ ਉਹਨਾਂ ਵੱਲੋਂ ਜਿਹੜੀ ਰਿਟੈਲੀਏਸ਼ਨ ਦੀ ਲਾਈਨ ਹੈ ਉਹ ਦਿਖਾਈ ਗਈ ਹੈ ਕਿ ਅਸੀਂ ਰਿਟੈਲੀਏਟ ਕਰਾਂਗੇ। ਸੋ ਇਸ ਦੇ ਨਾਲ ਇੱਕ ਵੱਡੀ ਉਹ ਗੱਲ ਬਣ ਜਾਂਦੀ ਹੈ ਕਿ ਕੀ ਇਹ ਜਿਹੜੀ ਸਿਚੁਏਸ਼ਨ ਹੈ ਹੁਣ ਐਸਕੇਲੇਟ ਕਰੂਗੀ, ਜਿਹੜੀ ਜੰਗ ਹੈ ਉਹ ਹੋਰ ਵੱਡੇ ਪੱਧਰ ਦੇ ਉੱਤੇ ਫੈਲ ਸਕਦੀ ਹੈ ਉਸ ਖਿੱਤੇ ਦੇ ਵਿੱਚ। ਜਦੋਂ ਅਸੀਂ ਇਜ਼ਰਾਈਲ ਦਾ ਦੇਖਦੇ ਹਾਂ, ਗਜ਼ਾ ਸਟ੍ਰਿਪ ਨੂੰ ਦੇਖਦੇ ਹਾਂ, ਅਤੇ ਲਿਬਨਾਨ ਮਤਲਬ ਇੱਕ ਪਾਸੇ ਹੈ, ਉੱਥੇ ਬੇਰੂਟ ਦੇ ਵਿੱਚ ਇਸ ਵਕਤ ਵੱਡਾ ਲੋਕਾਂ ਦਾ ਹੌਸਪੀਟਲਸ ਦੇ ਬਾਹਰ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ, ਮਤਲਬ ਉਹ ਇਮੇਜਸ, ਪਿਕਚਰਸ ਸਾਰੇ ਮੀਡੀਆ ਦੇ ਵਿੱਚ ਫਲੈਸ਼ ਹੋ ਰਹੀਆਂ ਨੇ। ਸੋ ਓਵਰਆਲ ਜਿਹੜੀ ਇਹ ਸਿਚੁਏਸ਼ਨ ਹੈ, ਇਹਦੇ 'ਤੇ ਯੂਨਾਈਟਿਡ ਨੇਸ਼ਨਸ ਦੇ ਤੁਸੀਂ ਬਿਆਨ ਦਾ ਜ਼ਿਕਰ ਕੀਤਾ ਆ, ਅਮਰੀਕਾ ਦਾ ਵਾਈਟ ਹਾਊਸ ਦੇ ਬਿਆਨ ਦਾ ਜ਼ਿਕਰ ਕੀਤਾ ਆ। ਸੋ ਜਿਹੜੀ ਥੋੜ੍ਹਾ ਜਿਹਾ ਇਹਨਾਂ ਬਿਆਨਾਂ ਦੀ ਪੁਣਛਾਣ ਕਰੀਏ ਜਾਂ ਦੇਖੀਏ ਵੀ ਚੱਲ ਕੀ ਰਿਹਾ ਆ ਪੋਲੀਟੀਕਲ ਸਫੀਅਰਸ ਦੇ ਵਿੱਚ, ਇਹਦੇ ਰੈਦਰ ਇਹ ਇੱਕ ਮਿਲਟਰੀ ਸੋਲਿਊਸ਼ਨ ਵੱਲ ਨੂੰ ਗੱਲ ਜਾਵੇ, ਜੇ ਇਸ ਸਿਚੁਏਸ਼ਨ ਦਾ ਹੱਲ ਪੋਲੀਟੀਕਲੀ ਨਿਕਲ ਸਕੇ, ਉਹ ਮੰਨਿਆ ਜਾ ਰਿਹਾ ਹੈ ਯੂਨਾਈਟਿਡ ਨੇਸ਼ਨਸ ਵੱਲੋਂ ਕਿ ਉਹ ਸਭ ਤੋਂ ਵੱਧ ਫਾਇਦੇਮੰਦ, ਜੇ ਫਾਇਦੇਮੰਦ ਨਾ ਵੀ ਤੇ ਉਹ ਇਸ ਵਕਤ ਉਮੀਦ ਕੀਤੀ ਜਾ ਰਹੀ ਹੈ ਵੀ ਕੀ ਉਹ ਨਿਕਲ ਸਕਦਾ। ਦੇਖੋ ਅਮਰਵੀਰ ਸਿੰਘ ਜੀ, ਜਿਹੜਾ ਇਹ ਅੱਜ ਦਾ ਅਟੈਕ ਆ ਉਹਦੇ 'ਚ ਖਾਸ ਤੌਰ ਤੇ ਇੱਕ ਤਾਂ ਇਹ ਆ ਕਿ ਇਸ ਅਟੈਕ ਦੇ ਵਿੱਚ ਜਿਹੜੇ ਈਰਾਨ ਦੇ ਅੰਬੈਸਡਰ ਨੇ ਲੈਬਨਾਨ ਦੇ ਵਿੱਚ, ਉਹ ਵੀ ਜ਼ਖਮੀ ਹੋਏ ਆ ਜੀ। ਤੇ ਉਸ ਤੋਂ ਬਾਅਦ ਮਤਲਬ ਇਹ ਹਮੇਸ਼ਾ ਹੀ ਅਸੀਂ ਦੇਖ ਰਹੇ ਹਾਂ ਕਿ ਇਹ ਕੋਈ ਪਹਿਲਾ ਹਮਲਾ ਨਹੀਂ, ਕਿ ਲਗਾਤਾਰ ਮਿਸਾਈਲਾਂ ਇੱਕ ਦੂਜੇ ਉੱਤੇ ਦਾਗੀਆਂ ਜਾ ਰਹੀਆਂ ਨੇ। ਲਗਾਤਾਰ ਜਿਹੜੇ ਇਹ ਮੁਲਕ ਨੇ, ਇਜ਼ਰਾਈਲ ਤੇ ਹਿਜ਼ਬੁੱਲਾ ਦਾ ਟਕਰਾਅ ਜਿਹੜਾ ਆ ਉਹ ਇਜ਼ਰਾਈਲ ਲੈਬਨਾਨ ਬਾਰਡਰ ਤੇ ਲਗਾਤਾਰ ਚੱਲ ਰਿਹਾ ਆ, ਤੇ ਉਹਦੇ ਵਿੱਚ ਈਰਾਨ ਜਿਹੜਾ ਆ ਉਹ ਮਤਲਬ ਹਜੇ ਤੱਕ ਡਾਇਰੈਕਟਲੀ ਇਨਵੋਲਵਡ ਨਹੀਂ ਹੋਇਆ ਇਸ ਜੰਗ ਦੇ ਵਿੱਚ, ਪਰ ਈਰਾਨ ਜਿਹੜਾ ਸ਼ਰੇਆਮ ਇਹ ਸਾਰੀ ਦੁਨੀਆ ਦੇ ਵਿੱਚ ਸਥਾਪਿਤ ਆ ਕਿ ਉਹ ਹਿਜ਼ਬੁੱਲਾ ਦੀ ਤੇ ਹਮਾਸ ਦੀ ਜਿਹੜੀ ਮਦਦ ਆ ਉਹ ਕਰ ਰਿਹਾ ਆ ਜੀ। ਤੇ ਹੁਣ ਦੁਨੀਆ ਸਿਰਫ ਇਸ ਗੱਲ ਦੇ ਉੱਤੇ, ਦੁਨੀਆ ਦੇ ਵਿੱਚ ਜਿਹੜੇ ਫਿਕਰਮੰਦੀ ਕਰਨ ਵਾਲੇ ਲੋਕ ਨੇ ਉਹਨਾਂ ਦਾ ਇਹ ਆ ਕਿ ਕਿਤੇ ਕਿ ਉਹ ਸਮਾਂ ਨਾ ਆਵੇ ਕਿ ਜਦੋਂ ਈਰਾਨ ਸਿੱਧਾ ਇਸ ਜੰਗ ਦੇ ਵਿੱਚ ਸ਼ਾਮਲ ਹੋਵੇ, ਕਿਉਂਕਿ ਜੇ ਈਰਾਨ ਸਿੱਧਾ ਇਸ ਜੰਗ 'ਚ ਸ਼ਾਮਲ ਹੁੰਦਾ ਤਾਂ ਈਰਾਨ ਦੇ ਕੋਲ ਵੀ ਬਹੁਤ ਵੱਡੀ ਸਮਰੱਥਾ ਆ, ਫੌਜੀ ਸਮਰੱਥਾ ਆ, ਜਿਹਦੇ ਨਾਲ ਕਿ ਜੰਗ ਬਹੁਤ ਜ਼ਿਆਦਾ ਫੈਲ ਸਕਦੀ ਆ ਤੇ ਬਹੁਤ ਜ਼ਿਆਦਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਕਤਲ-ਓ-ਗਾਰਤ ਇਸ ਜੰਗ ਦੇ ਵਿੱਚ ਹੋ ਸਕਦੀ ਆ ਜੀ। ਤੇ ਇਸ ਤੋਂ ਇਲਾਵਾ ਜਿਹੜੀ ਇਹ ਹੁਣ ਤਾਜ਼ੀ ਘਟਨਾ ਆ, ਇਹ ਤੋਂ ਬਾਅਦ ਇੱਕ ਤਾਂ ਇਹ ਵੱਡੀ ਖਬਰ ਆ ਕਿ ਬਹੁਤ ਸਾਰੀਆਂ ਏਅਰਲਾਈਨਸ ਨੇ ਆਪਣੀ ਜਿਹੜੀਆਂ ਫਲਾਈਟਸ ਨੇ ਉਸ ਖਿੱਤੇ ਦੇ ਵਿੱਚ, ਚਾਹੇ ਇਜ਼ਰਾਈਲ ਦੇ ਵਿੱਚ ਹੋਵੇ ਚਾਹੇ ਲੈਬਨਾਨ ਦੇ ਵਿੱਚ ਹੋਵੇ, ਇਹਨਾਂ ਮੁਲਕਾਂ ਨੂੰ ਜਾਣ ਵਾਲੀਆਂ ਬਹੁਤ ਸਾਰੀਆਂ ਫਲਾਈਟਸ ਜਿਹੜੀਆਂ ਨੇ ਉਹ ਰੱਦ ਕਰਤੀਆਂ ਨੇ, ਕਿਉਂਕਿ ਇਹੋ ਜਿਹੀ ਘਟਨਾ ਤੋਂ ਬਾਅਦ ਇਹ ਹੁੰਦਾ ਹੈ ਕਿ ਜਿਹੜੀ ਰਿਟੈਲੀਏਸ਼ਨ ਆ ਉਹ ਕਿਸੇ ਵੀ ਤਰੀਕੇ ਦੇ ਨਾਲ ਬਾਈ ਏਅਰ ਇੱਕ ਦੂਜੇ ਦੇ ਉੱਤੇ ਕੀਤੀ ਜਾ ਸਕਦੀ ਆ, ਕੋਈ ਅਟੈਕ ਕੀਤਾ ਜਾ ਸਕਦਾ। ਤੇ ਇਸ ਤੋਂ ਇਲਾਵਾ ਜਿਹੜਾ ਇਹ ਸਾਰਾ ਕਲੈਸ਼ ਆ ਉਹਦੇ 'ਚ ਇੱਕ ਇੰਪੋਰਟੈਂਟ ਇਹ ਜਿਹੜੀ ਜਾਣਕਾਰੀ ਆ ਕਿ UN ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਹੈ ਜਿਹੜੀ,
ਉਹ ਇੱਕ VOTING ਕਰਨ ਜਾ ਰਹੀ ਆ, ਜਿਹਦੇ 'ਚ ਇਹ ਵੋਟ ਪੈਣੀ ਆ ਕਿ ਜਿਹੜਾ ਗਾਜ਼ਾ ਤੇ ਵੈਸਟ ਬੈਂਕ ਆ ਜੀ ਉਹਦੇ ਵਿੱਚ ਜਿਹੜੀ ਇਜ਼ਰਾਈਲੀ ਪ੍ਰੈਜ਼ੈਂਸ ਆ ਉਹ ਅਨਲਾਫੁਲ ਆ ਜਾਂ ਨਹੀਂ, ਤੇ ਇਹਦੇ ਤੇ ਵੀ ਜਿਹੜੀ VOTING ਹੋਣੀ ਹੈ। ਤੇ ਜਿਹੜੇ ਪੈਲਸਤੀਨੀਅਨ ਅਥਾਰਟੀਜ਼ ਨੇ ਉਹਨਾਂ ਨੇ UN ਜਨਰਲ ਅਸੈਂਬਲੀ ਨੂੰ ਅਪੀਲ ਕੀਤੀ ਆ, ਉਹਦੇ ਜਿਹੜੇ ਮੈਂਬਰ ਮੁਲਕ ਨੇ, ਕਿ ਉਹ ਇਸ ਜਿਹੜਾ ਰੈਜ਼ੋਲੂਸ਼ਨ ਆ ਉਹਦੇ ਹੱਕ ਦੇ ਵਿੱਚ ਵੋਟ ਪਾਉਣ। ਤੇ ਇਜ਼ਰਾਈਲ ਨੇ ਜਿਹੜੀ ਇਹ VOTING ਆ ਇਹਦਾ ਵਿਰੋਧ ਕੀਤਾ ਆ। ਤੇ ਜਿਹੜਾ ਇੱਕ ਹੋਰ ਇਹ ਜੰਗ ਆ, ਜੰਗ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਆ ਕਿ ਜਿਹੜਾ ਇਹ ਹਮਲਾ ਆ ਇਹਨਾਂ ਹਿਜ਼ਬੁੱਲਾ ਨੂੰ ਇੱਕ ਤਰੀਕੇ ਦੇ ਨਾਲ ਬਹੁਤ ਵੱਡਾ ਸੈਟਬੈਕ ਮਾਰਿਆ ਆ, ਕਿਉਂਕਿ ਕਿਸੇ ਵੀ ਮੁਲਕ ਦਾ ਜਿਹੜਾ ਟੈਲੀਕਮਿਊਨੀਕੇਸ਼ਨ ਸਿਸਟਮ ਹੁੰਦਾ ਆ ਉਹ ਬਹੁਤ ਜ਼ਿਆਦਾ ਅਹਿਮ ਹੁੰਦਾ ਆ। ਤੇ ਪੇਜਰ ਅਟੈਕ ਤੋਂ ਬਾਅਦ, ਕਿਉਂਕਿ ਇਹਦੇ ਉੱਤੇ ਹੀ ਜਿਹੜਾ ਹਿਜ਼ਬੁੱਲਾ ਦਾ ਸਾਰੀ ਨੈਟਵਰਕਿੰਗ ਸੀ ਉਹ ਰਿਲਾਈ ਕਰਦੀ ਸੀ। ਹਾਲਾਂਕਿ ਕਿਹਾ ਜਾ ਰਿਹਾ ਕਿ ਜਿਹੜੀ ਹਿਜ਼ਬੁੱਲਾ ਦੀ ਟੌਪ ਮੋਸਟ ਲੀਡਰਸ਼ਿਪ ਆ ਉਹ ਪੇਜਰ ਵੀ ਨਹੀਂ ਯੂਜ਼ ਕਰਦੇ, ਉਹ ਸਿਰਫ ਉਹਨਾਂ ਤੱਕ ਜਿਹੜਾ ਜਾਣਕਾਰੀਆਂ ਦਾ ਵਸੀਲਾ ਆ ਉਹ ਡਾਇਰੈਕਟ ਜਿਹੜਾ ਹਿਊਮਨ ਮੈਸੇਂਜਰ ਆ ਉਹਦੇ ਰਾਹੀਂ ਹੀ ਉਹ ਜਾਣਕਾਰੀ ਇੱਕ ਦੂਜੇ ਤੱਕ ਸਾਂਝੀ ਕਰਦੇ ਆ, ਜਿਹੜੀ ਟੌਪ ਮੋਸਟ ਲੀਡਰਸ਼ਿਪ ਆ। ਪਰ ਬਾਕੀ ਦਾ ਜਿਹੜਾ ਸਾਰਾ ਉਹਨਾਂ ਦਾ ਆਰਗੇਨਾਈਜੇਸ਼ਨਲ ਸਟਰਕਚਰ ਆ, ਜਾਂ ਲੈਬਨਾਨ ਦੇ ਵਿੱਚ ਜਿੱਥੇ ਹਿਜ਼ਬੁੱਲਾ ਦਾ ਇਸ ਟਾਈਮ ਐਡਮਿਨਿਸਟ੍ਰੇਸ਼ਨ ਆ, ਉੱਥੇ ਜਿੰਨਾ ਵੀ ਉਹਨਾਂ ਦਾ ਸਾਰਾ ਆਪਸੀ ਆਦਾਨ ਪ੍ਰਦਾਨ ਆ, ਗੱਲਾਂ ਬਾਤਾਂ ਦਾ, ਅਫੀਸ਼ੀਅਲ ਦਾ ਵੀ, ਉਹ ਪੇਜਰ ਦੇ ਰਾਹੀਂ ਹੁੰਦਾ ਆ। ਤੇ ਹੁਣ ਪੇਜਰ ਦੇ ਉੱਤੇ ਇਸ ਤਰੀਕੇ ਦਾ ਅਟੈਕ ਹੋਣ ਤੋਂ ਬਾਅਦ ਤੇ ਇੰਨੇ ਵੱਡੇ ਪੱਧਰ ਤੇ ਇਹ ਅਟੈਕ ਹੋਣ ਤੋਂ ਬਾਅਦ ਤਾਂ ਉਹਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਰਿਲਾਇਬਿਲਿਟੀ ਨਹੀਂ ਰਹੀ। ਤੇ ਹੁਣ ਇਹ ਵੱਡਾ ਚੈਲੰਜ, ਜਿੱਥੇ ਹਿਜ਼ਬੁੱਲਾ ਇੱਕ ਪਾਸੇ ਬਿਜ਼ੀ ਆ ਇਜ਼ਰਾਈਲ ਦੇ ਨਾਲ ਜੰਗ ਦੇ ਵਿੱਚ, ਤਾਂ ਉਧਰੋਂ ਉਹਦਾ ਫੋਕਸ ਜਿਹੜਾ ਆ ਉਹ ਕੁਝ ਸਮੇਂ ਦੇ ਲਈ ਹਟਣਾ ਲਾਜ਼ਮੀ ਆ। ਤੇ ਇੱਕ ਤਰੀਕੇ ਦੇ ਨਾਲ ਉਹਨਾਂ ਦੇ ਅੰਦਰ ਇਹਨੂੰ ਇੱਕ ਕੂਪ ਵਾਂਗ ਹੀ ਦੇਖਿਆ ਜਾ ਰਿਹਾ ਕਿ ਕਿਵੇਂ ਐਡੀ ਵੱਡੀ ਜਿਹੜੀ ਦਖਲਅੰਦਾਜ਼ੀ ਆ ਉਹਨਾਂ ਦੇ ਸਿਸਟਮ 'ਚ ਹੋਈ ਆ। ਤਾਂ ਇਸ ਕਰਕੇ ਜਿਹੜਾ ਇਹ ਅਟੈਕ ਆ ਜੇ ਇਜ਼ਰਾਈਲ ਨੇ ਕੀਤਾ ਆ, ਜਿਵੇਂ ਦੁਨੀਆ ਦਾ ਵੱਡਾ ਹਿੱਸਾ ਇਹਨੂੰ ਮੰਨ ਰਿਹਾ ਆ, ਤੇ ਇਹਦਾ ਸਾਰਾ ਤੌਰ ਤਰੀਕਾ ਵੀ ਉਹੋ ਜਿਹਾ ਹੀ ਹੈ ਜਿਵੇਂ ਦਾ ਇਜ਼ਰਾਈਲ ਦਾ ਰਹਿੰਦਾ ਆ, ਤਾਂ ਉਹਦੇ 'ਚ ਇਜ਼ਰਾਈਲ ਦਾ ਇੱਕ ਵੱਡਾ ਸੈਟਬੈਕ ਆ ਹਿਜ਼ਬੁੱਲਾ ਦੇ ਲਈ। ਤੇ ਇਹ ਤੋਂ ਬਾਅਦ ਹੁਣ ਹਿਜ਼ਬੁੱਲਾ ਜਾਂ ਈਰਾਨ ਉਸ ਪਾਸਿਓਂ ਕਿਹੋ ਜਿਹੀ ਰਿਟੈਲੀਏਸ਼ਨ ਆਉਂਦੀ ਆ, ਉਹਨੇ ਜਿਹੜਾ ਜੰਗ ਆ ਉਹਦਾ ਅਗਲਾ ਜਿਹੜਾ ਕੋਰਸ ਆਫ ਐਕਸ਼ਨ ਆ ਉਹ ਡਿਸਾਈਡ ਕਰਨਾ ਆ। ਤੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਿਹੜੇ UN ਹੋ ਗਿਆ, ਚਾਹੇ USA ਹੋ ਗਿਆ, ਇਹ ਲਗਾਤਾਰ ਜਿਹੜੀ ਡੀਐਸਕੇਲੇਸ਼ਨ ਦੀ ਗੱਲ ਕਰ ਰਹੇ ਆ। ਪਰ ਅਮਰਵੀਰ ਸਿੰਘ ਜੀ, ਮਸਲਾ ਇਹ ਆ ਕਿ ਡੀਐਸਕੇਲੇਸ਼ਨ ਜਿਹੜੀ ਆ ਉਹਦੀ ਪੋਸੀਬਿਲਿਟੀ ਕਦੋਂ ਆ ਕਿ ਜਦੋਂ ਕਿਸੇ ਪ੍ਰੋਬਲਮ ਦਾ, ਪੋਲੀਟੀਕਲ ਪ੍ਰੋਬਲਮ ਦਾ ਰੈਜ਼ੋਲੂਸ਼ਨ ਹੁੰਦਾ ਹੈ। ਜੇ ਉਹਦਾ ਰੈਜ਼ੋਲੂਸ਼ਨ ਤੁਸੀਂ ਨਹੀਂ ਕਰਦੇ ਹੋ ਤੇ ਜਿਹੜੇ ਵੱਡੇ ਮੁਲਕ ਨੇ ਸਿਰਫ ਡੀਐਸਕੇਲੇਸ਼ਨ ਦੇ ਬਿਆਨ ਦਿੰਦੇ ਰਹਿਣਗੇ, ਤਾਂ ਉਸ ਤਰੀਕੇ ਦੇ ਨਾਲ ਇਹ ਮਸਲਾ ਹੱਲ ਨਹੀਂ ਹੋਣਾ। ਲਗਾਤਾਰ ਭਾਵੇਂ ਉਹ ਗਾਜ਼ਾ ਹੋਵੇ, ਚਾਹੇ ਆਪਾਂ ਲੈਬਨਾਨ ਦੀ ਗੱਲ ਕਰੀਏ, ਚਾਹੇ ਇੱਧਰੋਂ ਲੈਬਨਾਨ ਤੋਂ ਵੀ ਜਦੋਂ ਇਜ਼ਰਾਈਲ ਦੇ ਵਿੱਚ ਅਟੈਕ ਹੁੰਦਾ ਤਾਂ ਸਭ ਪਾਸੇ ਜਿਹੜਾ ਆ ਲੋਕ ਜਿਹੜੇ ਆ ਉਹ ਲਗਾਤਾਰ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਨੇ। ਖਾਸ ਤੌਰ ਤੇ ਗਾਜ਼ਾ ਦੇ ਵਿੱਚ ਜੋ ਹੋਇਆ, ਜਿਸ ਤਰੀਕੇ ਨਾਲ ਮਨੁੱਖਤਾ ਦਾ ਘਾਣ ਹੋਇਆ ਆ, ਮਤਲਬ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਆਮ ਸਿਵਿਲੀਅਨਸ ਇਜ਼ਰਾਈਲੀ ਹਮਲਿਆਂ ਦੇ ਵਿੱਚ ਮਾਰੇ ਗਏ ਆ। ਤਾਂ ਇਹ ਇੱਕ ਮਤਲਬ ਅੱਜ ਦੇ ਸਮੇਂ ਜਦੋਂ ਅਸੀਂ ਕਹਿ ਸਕਦੇ ਹਾਂ ਕਿ ਦੁਨੀਆ ਕਹਿੰਦੀ ਆ ਕਿ ਅਸੀਂ ਮਾਡਰਨ ਸਿਵਲਾਈਜੇਸ਼ਨ ਆ, ਅੱਜ ਦੇ ਸਮੇਂ ਇੰਟਰਨੈਸ਼ਨਲ ਲਾਅ ਨੇ ਇੱਕ ਕਾਨੂੰਨ ਦੇ ਵਿੱਚ ਦੁਨੀਆ ਨੂੰ ਬੰਨਿਆ ਹੋਇਆ ਆ, ਪਰ ਉਹਦੇ ਬਾਵਜੂਦ ਅਸੀਂ ਦੇਖਿਆ ਕਿ ਕੋਈ ਕਾਨੂੰਨ, ਇੰਟਰਨੈਸ਼ਨਲ ਲਾਅ ਨਹੀਂ ਕੁਛ ਕਰ ਸਕਿਆ, ਕੋਈ ਵੀ ਇੰਟਰਨੈਸ਼ਨਲ ਸੰਸਥਾ ਨਹੀਂ ਕੁਛ ਕਰ ਸਕੀ। ਸਾਰਾ ਜਿਹੜਾ ਸਿਸਟਮ ਆ ਗਵਰਨੈਂਸ ਦਾ ਉਹ ਫੇਲ ਹੋਇਆ, ਇੰਟਰਨੈਸ਼ਨਲ ਗਵਰਨੈਂਸ ਦਾ। ਤੇ ਜਿਵੇਂ ਪਹਿਲਾਂ ਸੁਣੀਦਾ ਸੀ ਕਿ ਮਤਲਬ ਜਿਹੜੇ ਕੋਈ ਇੱਕ ਜ਼ੁਲਮੀ ਰਾਜਾ ਹੋਵੇ ਤੇ ਉਹ ਆਪਣੀ ਤਾਕਤ ਉਹਦੇ ਕੋਲ ਹੋਵੇ ਤੇ ਉਹ ਬਿਨਾਂ ਕਿਸੇ ਰੋਕ ਟੋਕ ਤੋਂ ਮਤਲਬ ਜ਼ੁਲਮ ਕਰਦਾ ਸੀ, ਦੁਨੀਆ ਨੂੰ ਮਾਰਦਾ ਸੀ, ਤੇ ਕੋਈ ਉਹਨੂੰ ਕੁਐਸਚਨ ਕਰਨ ਵਾਲਾ ਨਹੀਂ ਸੀ ਹੁੰਦਾ। ਉਹੀ ਹਾਲ ਇਸ ਸਮੇਂ ਇਜ਼ਰਾਈਲ ਦਾ ਆ, ਤੇ ਇਜ਼ਰਾਈਲ ਸ਼ਰੇਆਮ ਜਿਹੜਾ ਆ ਉਹ ਸਿਵਿਲੀਅਨਸ ਨੂੰ ਮਾਰ ਰਿਹਾ ਆ। ਉਹਦੇ ਤੇ ਬਿਆਨ ਆ ਰਹੇ ਆ, ਪਰ ਉਹਨੂੰ ਰੋਕਣ ਲਈ ਕਿਸੇ ਵੀ ਤਾਕਤ ਵੱਲੋਂ ਕੁਝ ਨਹੀਂ ਹਜੇ ਤੱਕ ਵੀ ਕੀਤਾ ਜਾ ਰਿਹਾ। ਬਿਲਕੁਲ, ਇਹ ਇੱਕ ਅਨਫੋਰਚੂਨੇਟ ਪਾਰਟ ਹੈ, ਜਿਵੇਂ ਤੁਸੀਂ ਰਿਲੇਟ ਕਰਕੇ ਵੀ ਗੱਲ ਕੀਤੀ ਹੈ ਵੀ ਜਿਹੜੀ ਇਸ ਵਕਤ ਅਸੀਂ ਹਮੇਸ਼ਾ ਜਦੋਂ ਅਸੀਂ ਆਪਣੀ ਸਟਰਗਲ ਦੀ ਗੱਲ ਕਰਦੇ ਹਾਂ ਤੇ ਅਸੀਂ ਉਹਦੇ ਵਿੱਚ ਇੱਕ ਪ੍ਰਾਈਮ ਐਗਜ਼ਾਮਪਲ ਦੇ ਤੌਰ ਤੇ ਦੇਖਦੇ ਹਾਂ ਜਿਹੜੀ ਇਜ਼ਰਾਈਲ ਦੀ ਕਾਇਮੀ ਹੈ, ਜਾਂ ਕਿਵੇਂ ਇਜ਼ਰਾਈਲ ਦੇ ਡਾਇਸਪੋਰਾ ਨੇ ਰੋਲ ਆਪਣਾ ਅਦਾ ਕੀਤਾ
ਇਜ਼ਰਾਈਲ ਦੀ ਕਾਇਮੀ ਦੇ ਵਿੱਚ। ਸੋ ਉਹਨੂੰ ਅਸੀਂ ਇੱਕ ਰੋਲ ਮਾਡਲ ਦੇ ਤੌਰ ਦੇ ਉੱਤੇ ਵੀ ਦੇਖਦੇ ਹਾਂ। ਪਰ ਜਿਹੜੀ ਇਸ ਵਕਤ ਸਿਚੁਏਸ਼ਨ ਬਣੀ ਹੋਈ ਹੈ ਜਾਂ ਜੋ ਇਜ਼ਰਾਈਲ ਵੱਲੋਂ ਫਲਸਤੀਨ ਦੇ ਨਾਲ ਕੀਤਾ ਜਾ ਰਿਹਾ ਹੈ, ਫਲਸਤੀਨ ਦੇ ਲੋਕਾਂ ਦੇ ਨਾਲ ਕੀਤਾ ਜਾ ਰਿਹਾ ਹੈ, ਇਹ ਕੰਪਲੀਟਲੀ ਕੰਡੈਮਨੇਬਲ ਹੈ ਇਸ ਮੌਕੇ ਦੇ ਉੱਤੇ ਆ ਕੇ। ਤੇ ਇਹਨੂੰ ਮਤਲਬ ਉਸੇ ਹਿਸਾਬ ਨਾਲ ਦੇਖਣਾ ਚਾਹੀਦਾ ਜੋ ਇਸ ਵਕਤ ਕੀਤਾ ਜਾ ਰਿਹਾ ਆ। ਤੇ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦਾ ਇਜਲਾਸ ਵੀ ਹੋਣ ਜਾ ਰਿਹਾ ਹੈ, ਜਿੱਥੇ ਸਾਰੇ ਮੁਲਕਾਂ ਦੇ ਜਿਹੜੇ ਹੈੱਡ ਆਫ ਸਟੇਟਸ ਨੇ ਉਹਨਾਂ ਨੇ ਸ਼ਮੂਲੀਅਤ ਕਰਨੀ ਹੈ। ਤੇ ਉਸ ਦੇ ਵਿੱਚ ਵੀ ਇਸ ਸਾਰੇ ਘਟਨਾਕ੍ਰਮ ਦੀ ਜਿਹੜੀ ਗੱਲਬਾਤ ਹੈ ਉਹ ਹੋਣੀ ਹੈ ਮੁਲਕਾਂ ਦੇ ਵਿੱਚ ਆਪਸ ਦੇ ਵਿੱਚ ਵੀ। ਤੇ ਜੇ ਕੋਈ ਕਿਸੇ ਦਿਨ ਪੱਤਣ ਲੱਗਦੀ ਹੋਵੇ ਗੱਲ, ਤੇ ਅਸੀਂ ਉਮੀਦ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਜਿਹੜਾ ਇਹ ਕਤਲੋਗਾਰਤ ਹੈ ਜਾਂ ਆਮ ਲੋਕਾਂ ਦਾ ਕਤਲੇਆਮ ਹੈ ਉਸ ਨੂੰ ਜੇ ਠੱਲ ਪੈ ਸਕੇ ਤੇ ਉਸ ਦੇ ਲਈ ਹੀ ਅਸੀਂ ਅਰਦਾਸ ਕਰਦੇ ਹਾਂ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਸੁਖਵਿੰਦਰ ਸਿੰਘ ਜੀ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਦਰਸ਼ਕ ਸਾਡੇ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹਿਣ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਅੱਗੇ ਤੋਰਦੇ ਹਾਂ।